एक गल हैगी है, ਜਦੋਂ ਤੱਕ ਤੁਹਾਡੇ ਘਰ ਦੇ ਹਾਲਾਤ ਠੀਕ ਨਹੀਂ ਹੁੰਦੇ ਉਦੋਂ ਤੱਕ ਤੁਹਾਡੀ ਜ਼ਿੰਦਗੀ ਦਾ ਸਭ ਨਾਲੋਂ ਵੱਡਾ ਸ਼ੌਕ ਜਿਹੜਾ ਉਹ ਰਿਜ਼ਕ ਦੀ ਤਲਾਸ਼ ਕਮਾਈ ਹੋਣਾ ਚਾਹੀਦਾ। ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ, ਜਿਨਸਾਂ ਦੇ ਰੇਟ ਕੋਈ ਨਹੀਂ, ਖਾਦਾਂ ਮਹਿੰਗੀਆਂ ਬਹੁਤ ਨੇ, ਮੁੱਲ ਦੇ ਪਾਣੀ ਬਹੁਤ ਮਹਿੰਗੇ ਨੇ, ਜਾਨਵਰ ਬਹੁਤ ਜ਼ਿਆਦਾ ਮਹਿੰਗੇ ਨੇ, ਦੁੱਧ ਦਾ ਰੇਟ ਕੋਈ ਨਹੀਂ। ਇਸੇ ਤਰ੍ਹਾਂ ਜਿਹੜੀ ਵੀ ਚੀਜ਼ ਨੂੰ ਤੁਸੀਂ ਛੇੜ ਲਓ, ਉਹਦੇ ਜਿਹੜੀ ਚੀਜ਼ ਜ਼ਿਮੀਂਦਾਰ ਦੇ ਕੋਲ ਆ ਉਹਦਾ ਰੇਟ ਕੋਈ ਨਹੀਂ, ਜਿਹੜੀ ਤੁਹਾਨੂੰ ਬਾਜ਼ਾਰੋਂ ਪਰਚੇਜ਼ ਕਰਨੀ ਪੈਂਦੀ ਹੈ ਉਹ ਬਹੁਤ ਮਹਿੰਗੀ। ਮਕਸਦ ਇਹ ਹੈਗਾ, ਉਸ ਟਾਈਮ ਤੱਕ ਜਿੰਨੀ ਦੇਰ ਤੱਕ ਤੁਹਾਡੇ ਘਰ ਦੇ ਹਾਲਾਤ ਠੀਕ ਨਹੀਂ ਹੋ ਜਾਂਦੇ ਉਨੀ ਦੇਰ ਤਾਈਂ ਜਿਹੜਾ ਹੈਗਾ ਨਾ, ਆ ਫਜ਼ੂਲ ਦੀਆਂ ਯਾਰੀਆਂ ਦੋਸਤੀਆਂ, ਐਵੇਂ ਸੁੱਕੀਆਂ ਆਵਾਰਾਗਰਦੀਆਂ, ਕਿਸੇ ਨਾ ਕੰਮ ਦੇ ਨਕੰਮੇ ਬੇਲੀ, ਮੁਨਾਫਕ ਲੋਕ, ਇਹਨਾਂ ਸਾਰੀਆਂ ਸ਼ੈਵਾਂ ਤੋਂ ਬੰਦੇ ਨੂੰ ਬਚਣਾ ਚਾਹੀਦਾ। ਜਦੋਂ ਤੱਕ ਤੁਹਾਡੇ ਕੋਲ ਆਪਦੇ ਕੋਲ ਸਰਮਾਇਆ ਨਹੀਂ ਹੁੰਦਾ, ਤੁਸੀਂ ਆਪਦੀ ਜ਼ਰੂਰਤ ਦੇ ਤਹਿਤ ਰੱਬ ਜਿੰਨੀ ਦੇਰ ਤੁਹਾਨੂੰ ਨਹੀਂ ਦਿੰਦਾ ਉਨੀ ਦੇਰ ਤੱਕ ਮਿਹਨਤ ਕਰੋ, ਰੱਬ ਦੇ ਕੋਲੋਂ ਮੰਗੋ। ਉਸ ਤੋਂ ਬਾਅਦ ਜਿਹੜਾ ਹੈਗਾ, ਜਦੋਂ ਤੁਹਾਡੇ ਕੋਲ ਰਿਜ਼ਕ ਹੋਏਗਾ, ਦੌਲਤ ਹੋਏਗੀ, ਤੁਸੀਂ ਫਿਰ ਜਿਹੜਾ ਹੈਗਾ ਨਾ ਹਾਲਾਤ ਦਾ ਮੁਕਾਬਲਾ, ਮਹਿੰਗਾਈ ਦਾ ਮੁਕਾਬਲਾ ਕਰ ਸਕਦੇ ਜੇ। ਤੁਹਾਡੇ ਤੇ ਕੋਈ ਦੋਸਤ ਅਹਿਬਾਬ ਦੇ ਵਿੱਚ ਆਪਸ 'ਚ ਤਲਖ ਕਲਾਮੀਆਂ ਵਾਧੇ ਘਾਟੇ ਹੋ ਜਾਂਦੇ ਨੇ, ਝੂਠੇ ਪਰਚੇ ਹੋ ਜਾਂਦੇ ਨੇ, ਲੜਾਈਆਂ ਝੂਠੀਆਂ ਹੋ ਜਾਂਦੀਆਂ, ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ, ਤੁਹਾਡੇ ਕੋਲ ਪੈਸਾ ਹੈਗਾ, ਤੁਸੀਂ ਫੇਸ ਕਰ ਸਕਦੇ ਜੇ। ਚੁੱਪ ਕੀਤਿਆਂ ਹੋਇਆ ਸਾਰੀ ਜ਼ਿੰਦਗੀ ਤੇ ਨਹੀਂ ਨਾ ਲੰਘਦੀ। ਇਸ ਵਾਸਤੇ ਅਸਲ ਗੱਲ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਜਦੋਂ ਤੱਕ ਘਰ ਦੇ ਹਾਲਾਤ ਠੀਕ ਨਹੀਂ ਹੁੰਦੇ ਉਦੋਂ ਤੱਕ ਤੁਹਾਡਾ ਸਭ ਨਾਲੋਂ ਵੱਡਾ ਸ਼ੌਕ ਜਿਹੜਾ ਨਾ ਉਹ ਕਮਾਈ ਹੋਣਾ ਚਾਹੀਦਾ। ਅੱਲਾ ਖੁਸ਼ ਰੱਖੇ, ਹੱਸਦੇ ਵਸਦੇ ਰਹੋ, ਆਬਾਦ ਰਹੋ। ਅੱਲਾ ਹਾਫਿਜ਼।